ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਜਿਸ ਮੌਕੇ ਆਪਾਂ ਦੇਖ ਰਹੇ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੇ ਯੂਐਸ ਪ੍ਰੈਜ਼ੀਡੈਂਟ ਗੱਲਬਾਤ ਜਿਹੜੀ ਉਹ ਕਰ ਰਹੇ ਆ। ਉਧਰ ਜਿਹੜੀ ਸੈਨੇਟ ਦੀ ਇੱਕ ਕਮੇਟੀ ਦੇ ਮੋਹਰੇ ਜਿਹੜੇ ਇਸ ਟਾਈਮ ਅਟਾਰਨੀ ਜਨਰਲ ਨੇ ਪੈਮ ਬੋਂਡੀ, ਉਹ ਵੀ ਸਾਹਮਣੇ ਹੋਏ ਆ। ਉਹਨਾਂ ਦੇ ਨਾਲ ਵੀ ਜਿਹੜੇ ਸਵਾਲ ਜਵਾਬ ਆ ਉਹ ਕੀਤੇ ਜਾ ਰਹੇ ਆ, ਟੈਸਟੀਫਾਈ ਉਹ ਕਰ ਰਹੇ ਨੇ। ਅੱਜ ਜਿਹੜੇ ਪੈਮ ਬੋਂਡੀ ਹੁਣਾਂ ਦੀ ਇੱਕ ਹਿਸਾਬ ਦੇ ਨਾਲ ਜਿਹੜੇ ਡੈਮੋਕ੍ਰੇਟ ਸੈਨੇਟਰ ਡਿਕ ਡਰਬਨ ਆ, ਉਹਨਾਂ ਦੇ ਨਾਲ ਕਾਫੀ ਤੂੰ ਮੈਂ ਜਿਹੜੀ ਉਹ ਹੋ ਗਈ ਐਪਸਟੀਨ ਦੀ ਕਲਾਇੰਟ ਲਿਸਟ ਨੂੰ ਜਿਹੜਾ ਉਹ ਲੈ ਕੇ। ਇਲੀਨੋਇਸ ਤੋਂ ਜਿਹੜੇ ਸੈਨੇਟਰ ਆ ਉਹਨਾਂ ਨੇ ਕਾਫੀ ਗ੍ਰਿਲ ਜਿਹੜਾ ਇਹ ਕੀਤਾ ਪੈਮ ਬੋਂਡੀ ਹੁਣਾਂ ਨੂੰ ਵੀ ਤੁਸੀਂ ਪਬਲਿਕ ਕਲੇਮ ਜਿਹੜਾ ਐਪਸਟੀਨ ਕਲਾਇੰਟ ਲਿਸਟ ਆ ਉਸ ਦੇ ਬਾਰੇ ਜਿਹੜੀ ਜੋ ਕੀਤੇ ਆ, ਜਿਹਦੇ ਬਾਰੇ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਮੇਰੇ ਡੈਸਕ ਦੇ ਉੱਤੇ ਪਈ ਆ। ਇਹ ਇਹਨਾਂ ਦਾ ਆਪਣਾ ਉਸ ਟਾਈਮ ਦੇ ਬਿਆਨ ਸੀਗਾ ਪੈਮ ਬੋਂਡੀ ਹੁਣਾਂ ਦਾ ਵੀ ਇਟਸ ਸਿਟਿੰਗ ਔਨ ਹਰ ਡੈਸਕ ਫॉर ਰਿਵਿਊ। ਤੇ ਬਾਅਦ ਦੇ ਵਿੱਚ ਤੁਸੀਂ ਤੇ FBI ਨੇ ਕਹਿੰਦੇ ਵੀ ਇਹ ਕਹਿਤਾ ਵੀ ਕਲਾਇੰਟ ਲਿਸਟ ਹੈ ਹੀ ਕੋਈ ਨਹੀਂ ਆ। ਸੋ ਬਾਅਦ ਦੇ ਵਿੱਚ ਪੈਮ ਬੋਂਡੀ ਨੇ ਹੁਣ ਇਹ ਨਹੀਂ ਪਤਾ ਵੀ ਸਭ ਤੋਂ ਪਹਿਲਾਂ ਝੂਠ ਬੋਲਿਆ ਸੀ, ਦੂਜੇ ਨੰਬਰ ਤੇ ਝੂਠ ਬੋਲਿਆ ਸੀ ਕਿ ਅੱਜ ਝੂਠ ਬੋਲਦੇ ਆ। ਕਹਿੰਦੇ ਵੀ ਨਹੀਂ ਅਜੇ ਮੈਂ ਉਸ ਨੂੰ ਰਿਵਿਊ ਕਰਨਾ ਆ। ਤੁਸੀਂ ਆਪਣੇ ਦੋਨਾਂ ਧਿਰਾਂ ਵੱਲੋਂ DOJ ਤੇ FBI ਵੱਲੋਂ ਤਾਂ ਬਿਆਨ ਵੀ ਜਾਰੀ ਕਰਾਤੇ ਵੀ ਕਲਾਇੰਟ ਲਿਸਟ ਹੈ ਹੀ ਨਹੀਂ ਆ, ਤੇ ਹੁਣ ਦੁਬਾਰਾ ਯੂ ਟਰਨ। ਸੋ 2 ਯੂ ਟਰਨ ਇਹਨਾਂ ਦੇ ਹੋ ਚੁੱਕੇ ਆ ਤੇ ਮੁੜ ਕੇ ਦੁਬਾਰਾ ਉੱਥੇ ਦੇ ਉੱਥੇ ਆ ਕੇ ਇਹ ਖੜ ਚੁੱਕੇ ਨੇ। ਤੇ ਕਹਿੰਦੇ ਵੀ ਯੈਟ ਟੂ ਰਿਵਿਊ ਕਰਨੇ ਆ ਡਾਕੂਮੈਂਟ, ਤੇ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਕੋਈ ਕਲਾਇੰਟ ਲਿਸਟ ਜਿਹੜੀ ਐਪਸਟੀਨ ਦੀ ਨਹੀਂ ਹੈਗੀ। ਸੋ ਕਹਿੰਦੇ ਵੀ ਬਾਰ-ਬਾਰ ਜਦੋਂ ਰਿਪਬਲਿਕਨਸ ਅਟਾਰਨੀ ਜਨਰਲ ਹੁਣਾਂ ਨੇ ਇੱਥੋਂ ਤੱਕ ਜਿਹੜੇ ਡਿਕ ਡਰਬਨ ਹੁਣਾਂ ਨੂੰ ਕਿਹਾ ਵੀ ਜਦੋਂ ਰਿਪਬਲਿਕਨਸ ਰਿਕੁਐਸਟ ਕਰ ਰਹੇ ਸੀ ਐਪਸਟੀਨ ਦੇ ਫਲਾਈਟ ਲੌਗਸ 2023-2024 ਚ ਰਿਲੀਜ਼ ਕਰਨ ਦੇ ਲਈ, ਤੁਸੀਂ ਉਦੋਂ ਨਾ ਕਿਉਂ ਜਿਹੜੇ ਉਹ ਕਰ ਰਹੇ ਸੀਗੇ। ਡਿਕ ਡਰਬਨ ਹੁਣਾਂ ਨੇ ਕਿਹਾ ਵੀ ਮੈਂ ਰਿਫਿਊਜ਼ ਨਹੀਂ ਕੀਤਾ। ਜਿਹੜੇ ਸੈਨੇਟਰਸ ਵਿਸ਼ ਕਰ ਰਹੇ ਸੀਗੇ, ਚਾਹੁੰਦੇ ਸੀਗੇ ਵੀ ਇਹ ਲੌਗਸ ਪ੍ਰੋਡਿਊਸ ਕੀਤੇ ਜਾਣ, ਤੇ ਮੈਂ ਉਹਨਾਂ ਨੂੰ ਕਿਹਾ ਵੀ ਰਾਈਟਿੰਗ 'ਚ ਜਿਹੜਾ ਉਹ ਮੈਨੂੰ ਘੱਲੋ, ਤੇ ਉਹਨਾਂ ਨੇ ਕਦੀ ਵੀ ਜਿਹੜੀ ਉਹ ਰਾਈਟਿੰਗ ਦੇ ਵਿੱਚ ਘੱਲਿਆ ਨਹੀਂ। ਇਹ ਆਪਣੇ ਸਾਥੀ ਸੈਨੇਟਰ ਰਿਪਬਲਿਕਨ ਪਾਰਟੀ ਦੀ ਮਾਰਸ਼ਾ ਬਲੈਕਬਰਨ ਬਾਰੇ ਜਿਹੜੀ ਇਹ ਗੱਲ ਕਰ ਰਹੇ ਸੀਗੇ। ਸੋ ਕਾਫੀ ਜਿਹੜਾ ਇਸ ਦੇ ਵਿੱਚ ਗੁੱਥਮ-ਗੁੱਥਾ ਜਿਹੜਾ ਆ ਉਹ ਹੁੰਦਾ ਜਿਹੜਾ ਹੋ ਰਿਹਾ। ਅਟਾਰਨੀ ਜਨਰਲ ਉਹਨਾਂ ਨੂੰ ਇਹ ਵੀ ਜਿਹੜਾ ਸਵਾਲ ਪੁੱਛਿਆ ਗਿਆ ਵੀ ਕੀ ਚੱਕਰ ਆ ਵੀ ਭਾਈ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਮਾਸ ਐਕਸੋਡਸ ਕਿਉਂ ਜਿਹੜਾ ਉਹ ਹੋ ਰਿਹਾ ਆ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਇੰਪਲੋਈਜ਼ ਆ ਉਹ ਛੱਡ ਕੇ ਜਿਹੜੇ ਉਹ ਕਿਉਂ ਜਾ ਰਹੇ ਆ। ਬਹੁਤ ਆਪਣੇ ਸਾਹਮਣੇ ਨਿਊਜ਼ ਰਿਪੋਰਟਸ ਆਉਂਦੀਆਂ ਰਹੀਆਂ। ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਉਹ ਮਾਹੌਲ ਸੀ, ਇਹ ਉਹਨਾਂ ਇੰਪਲੋਈਜ਼ ਦਾ ਜਿਹੜਾ ਉਹ ਕਹਿਣਾ ਆ, ਇਹ ਸਾਡਾ ਨਹੀਂ, ਉਹਨਾਂ ਦੇ ਇੰਪਲੋਈਜ਼ ਦਾ ਜਿਹੜਾ ਉਹ ਕਹਿਣਾ ਆ ਵੀ ਸਾਡੇ ਤੇ ਦਬਾਅ ਜਿਹੜਾ ਉਹ ਜ਼ਿਆਦਾ ਸੀਗਾ ਤੇ ਇਸ ਲਈ ਜਿਹੜਾ ਆ ਅਸੀਂ ਕੰਮ ਛੱਡ ਰਹੇ ਆ। ਤੇ ਉਹ ਕਹਿੰਦੇ ਵੀ ਰਾਈਟ ਡਾਇਰੈਕਸ਼ਨ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨਹੀਂ ਚੱਲ ਰਿਹਾ ਹੈਗਾ, ਇਸ ਕਰਕੇ ਜਿਹੜਾ ਉਹਨਾਂ ਨੇ ਕੰਸੀਡਰ ਕਰ ਰਹੇ ਆ ਜਿਹੜੇ ਉਹ ਲੀਵਿੰਗ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਚੱਲ ਰਹੀਆਂ। ਸੋ ਪੈਮ ਬੋਂਡੀ ਹੁਣਾਂ ਦੀ ਅੱਜ ਖਾਸੀ ਜਿਹੜੀ ਆ ਤੂੰ ਮੈਂ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਹੋ ਰਹੀ ਆ। ਸੋ ਇੱਕ ਪਾਸੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਮੇਨ ਵਕੀਲ ਨੇ ਉਹ ਸੈਨੇਟ ਦੀ ਕਮੇਟੀ ਦੇ ਮੋਹਰੇ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਆ। ਦੂਜੇ ਡਿਪਾਰਟਮੈਂਟ ਆਫ ਜਸਟਿਸ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਗੱਲ ਕਰ ਰਿਹਾ ਆ ਕਨਵਰਜਨ ਥੈਰੇਪੀ ਨੂੰ ਜਿਹੜਾ ਉਹ ਲੈ ਕੇ। ਸੋ ਸੁਪਰੀਮ ਕੋਰਟ ਦੀ ਨਵੀਂ ਟਰਮ ਜਿਹੜੀ ਉਹ ਸ਼ੁਰੂ ਹੋਈ ਹੈ, ਇਸ ਦੇ ਵਿੱਚ ਵੀ ਕਈ ਅਹਿਮ ਕੇਸਾਂ ਦੇ ਉੱਤੇ ਜਿਹੜੇ ਆ ਉਹ ਫੈਸਲੇ ਆ ਉਹ ਲਏ ਜਾ ਸਕਦੇ ਆ। ਸੋ ਕਾਫੀ ਕੁਛ ਅਪਡੇਟਸ, ਕਾਫੀ ਕੁਛ ਜਿਹੜੇ ਚੇਂਜਸ ਆ ਉਹ ਲਗਾਤਾਰ ਜਿਹੜੇ ਉਹ ਆ ਰਹੇ ਨੇ। ਜੀ ਬਿਲਕੁਲ।